ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਖ ਮੁੱਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਸ਼ੁਰੂ ਹੋਈ ਪ੍ਰਕਿਰਿਆ ਬਾਰੇ ਤੇ ਇਹਦੇ ਵਾਸਤੇ ਅਸੀਂ ਪੂਰੇ ਸਿੱਖਾਂ ਨੂੰ ਪੰਥਕ ਜਥੇਬੰਦੀਆਂ ਜਿਹੜੀਆਂ ਪੰਥ ਨੂੰ ਸਮਰਪਿਤ ਨੇ ਉਹਨਾਂ ਨੂੰ ਅਸੀਂ ਅਪੀਲ ਕਰਨੇ ਆ ਕਿ ਹਰ ਯੋਗ ਸਿੱਖ ਵੋਟਰ ਦੀ ਵੋਟ ਬਣਨੀ ਯਕੀਨੀ ਬਣਾਈ ਜਾਏ ਤੇ ਜਿਹੜੇ ਅਯੋਗ ਵੋਟਰ ਨੇ ਉਹਨਾਂ ਦੀ ਵੋਟ ਬਣਨ ਤੋਂ ਉਹਨਾਂ ਨੂੰ ਰੋਕਿਆ ਜਾਏ। ਇਹ ਜਿਹੜੀ ਪ੍ਰਕਿਰਿਆ ਦਾ ਅਮਲ ਆ ਇਹ 21 ਅਕਤੂਬਰ ਤੋਂ ਸ਼ੁਰੂ ਹੋ ਚੁੱਕਾ ਤੇ 15 ਨਵੰਬਰ ਤੱਕ ਜਿਹੜੇ ਆ ਵੋਟਰ ਬਣਨ ਵਾਸਤੇ ਫਾਰਮ ਭਰ ਕੇ ਜਮ੍ਹਾਂ ਕਰਾਉਣੇ ਪੈਣੇ ਆ। ਜਿਹੜਾ ਪੇਂਡੂ ਇਲਾਕਾ ਉਹਨਾਂ ਨੇ ਪਟਵਾਰੀ ਕੋਲ ਤੇ ਜਿਹੜਾ ਸ਼ਹਿਰੀ ਇਲਾਕਾ ਵਾ ਉਹਨਾਂ ਨੇ ਮਿਊਨਿਸਪਲ ਕਮੇਟੀ ਦੇ ਕੋਲ ਜਮ੍ਹਾਂ ਕਰਾਉਣੇ ਆ। ਤੇ ਇਹ ਵੀ ਸਾਨੂੰ ਪਤਾ ਲੱਗਾ ਕਿ ਜਿਹੜੀ ਸ਼ਹਿਰੀ ਇਲਾਕਾ ਵਾ ਉੱਥੇ ਹਰ ਵੋਟਰ ਨੂੰ ਜੇ ਹੋਰ ਕੋਈ ਉਹਦੇ ਵਿੱਚ ਤਬਦੀਲੀ ਨਾ ਹੋਏ ਤੇ ਉਹ ਆਪ ਜਾ ਕੇ ਵੋਟ ਬਣਾਉਣੀ ਪੈਣੀ ਆ, ਆਪ ਆਪਣਾ ਫਾਰਮ ਲੈ ਕੇ। ਉਹਦੇ ਵਿੱਚ ਜ਼ਰੂਰੀ ਹੈ ਕਿ ਵੋਟਰ ਦੀ ਤਾਜ਼ਾ ਫੋਟੋ ਤੇ ਆਧਾਰ ਕਾਰਡ ਉਹ ਨਾਲ ਲੈ ਕੇ ਜਾਣਾ ਪੈਣਾ ਤੇ ਪਟਵਾਰੀਆਂ ਦੇ ਕੋਲ ਜਿਹੜੇ ਆ ਪੇਂਡੂ ਇਲਾਕੇ ਉਹਨਾਂ ਨੇ ਆਪਣਾ ਇੰਨੀ ਤਰੀਕ ਤੱਕ 15 ਨਵੰਬਰ ਤੱਕ ਫਾਰਮ ਜਮ੍ਹਾਂ ਕਰਾਉਣੇ ਆ। ਉਸ ਤੋਂ ਫਿਰ ਅੱਗੇ 16 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਜਮ੍ਹਾਂ ਕਰਾਉਣੇ ਆ। 16 ਨਵੰਬਰ ਤੋਂ ਲੈ ਕੇ ਤੇ 4 ਦਸੰਬਰ ਤੱਕ ਫਿਰ ਉਹਦੀ ਜਿਹੜੀ ਆ ਪਹਿਲੀ ਸੂਚੀ ਜਿਹੜੀ ਆ ਉਹਦਾ ਪ੍ਰਿੰਟ ਜਿਹੜਾ ਵਾ ਉਹ ਕੱਢ ਕੇ ਤੇ ਜਨਤਕ ਕਰ ਦੇਣਗੇ। ਉਹ ਫਿਰ 5 ਦਸੰਬਰ ਨੂੰ ਜਿਹੜਾ ਡਿਪਟੀ ਕਮਿਸ਼ਨਰ ਹੈ ਜ਼ਿਲ੍ਹੇ ਦਾ ਉਹ ਸੂਚੀ ਨੂੰ ਜਾਰੀ ਕਰ ਦੇਗਾ ਤੇ ਉਹਦੇ ਉੱਤੇ ਫਿਰ ਜਦੋਂ 5 ਦਸੰਬਰ ਨੂੰ ਉਹ ਸੂਚੀ ਜਿਹੜੀ ਆ ਲੋਕਾਂ ਵਾਸਤੇ ਜਨਤਕ ਹੋ ਜਾਏ ਫਿਰ ਉਹਦੇ ਉੱਤੇ 26 ਦਸੰਬਰ ਤੱਕ ਉਹਦੇ ਉੱਤੇ ਜਿਹੜੇ ਕਲੇਮ ਨੇ ਭਾਵ ਜਿਹੜੇ ਵੋਟਰ ਰਹਿ ਗਏ ਨੇ ਉਹ ਆਪਣਾ ਨਾਂ ਦਰਜ ਕਰਾ ਸਕਦੇ ਨੇ ਵੋਟਰ ਸੂਚੀ ਨੂੰ ਵੇਖ ਕੇ, ਕਿਉਂਕਿ ਕਈਆਂ ਨੇ ਕਟਾਉਣ ਦਾ ਯਤਨ ਕਰਨਾ ਤੇ ਜਿਹੜੇ ਗਲਤ ਵੋਟਰ ਬਣ ਗਏ ਨੇ ਉਹਦੇ ਉੱਤੇ ਉਹ ਆਬਜੈਕਸ਼ਨ ਲਾ ਸਕਦੇ ਆ ਕਿ ਇਹ ਵੋਟਰ ਜਿਹੜਾ ਵਾ ਇਹ ਸ਼੍ਰੋਮਣੀ ਕਮੇਟੀ ਦੀ ਚੋਣ ਦਾ ਵੋਟਰ ਬਣਨ ਵਾਸਤੇ ਅਯੋਗ ਆ, ਯੋਗ ਨਹੀਂ, ਇਹਦੀ ਵੋਟ ਕੱਟੀ ਜਾਵੇ। ਇਹ ਜਿਹੜੀ ਪ੍ਰਕਿਰਿਆ ਵਾ ਉਹ ਚੱਲੇਗੀ 26 ਦਸੰਬਰ ਤੱਕ। ਫਿਰ 4 ਜਨਵਰੀ ਨੂੰ ਜਿਹੜੀ ਆ ਉਹਦੇ ਉੱਤੇ ਜਿਹੜੇ ਆਬਜੈਕਸ਼ਨ ਤੇ ਕਲੇਮ ਨੇ ਉਹਨਾਂ ਦੀ ਪੜਤਾਲ ਹੋਵੇਗੀ ਤੇ 15 ਜਨਵਰੀ 2024 ਨੂੰ ਉਹ ਜਿਹੜੀ ਆ ਸੂਚੀ ਜਿਹੜੀ ਆ ਉਹ ਛਾਪ ਦਿੱਤੀ ਜਾਵੇਗੀ ਤੇ 16 ਦਸੰਬਰ ਨੂੰ ਫਾਈਨਲ ਲਿਸਟ ਆ ਜਿਹੜੀ ਉਹ ਜਾਰੀ ਕਰ ਦਿੱਤੀ ਜਾਵੇਗੀ। ਬੇਸ਼ੱਕ ਇਸ ਪ੍ਰਕਿਰਿਆ ਦਾ ਹੀ ਇੱਕ ਹਿੱਸਾ ਵਾ ਕਿ ਹੋਰ ਟਾਈਮ ਦਿੱਤਾ ਜਾਂਦਾ ਵਾ ਹਰ ਵਾਰੀ ਕਿ ਇੰਨੀ ਤਰੀਕ ਵਧਾ ਦਿੱਤੀ ਗਈ, ਪਰ ਹਰ ਸਿੱਖ ਨੂੰ ਜਿਹੜਾ ਵੋਟਰ ਬਣਨ ਦੇ ਯੋਗ ਆ ਉਹਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਕਿ ਮੈਂ ਵੋਟ ਜਿਹੜੀ ਆ ਉਹ 15 ਨਵੰਬਰ ਤੱਕ ਹੀ ਬਣਾ ਸਕਣਾ ਵਾ ਤੇ ਉਹ ਬਣਾ ਲੇ। ਉਹਦੇ ਵਾਸਤੇ ਜਿਹੜੇ ਪੰਥਕ ਧਿਰਾਂ ਨੇ ਉਹਨਾਂ ਨੂੰ ਲੋਕਾਂ ਤੱਕ, ਸਿੱਖਾਂ ਤੱਕ ਪਿੰਡ ਪੱਧਰ ਦੇ ਉੱਤੇ ਅਪਰੋਚ ਕਰਨੀ ਚਾਹੀਦੀ ਆ। 50 ਪੈਸੇ ਦਾ ਫਾਰਮ ਜਿਹੜਾ ਵਾ ਉਹ ਦੁਕਾਨਾਂ ਤੋਂ ਵੀ ਮਿਲ ਸਕਦਾ ਵਾ ਤੇ ਜੇ ਕਿਸੇ ਹੋਰ ਜਥੇਬੰਦੀ ਜੇ ਵੰਡਦੀ ਆ ਤੇ ਉਹਦੇ ਕੋਲ ਵੀ ਲੈ ਲਿਆ ਜਾਏ। ਇਹ ਤੇ ਹੋ ਗਈ ਜਿਹੜੀ ਵੋਟਰ ਬਣਨ ਦੀ ਪ੍ਰਕਿਰਿਆ ਵੀ ਕਿੰਨਾ ਚਿਰ ਚੱਲਣੀ ਆ। ਉਸ ਤੋਂ ਬਾਅਦ ਅਗਲੀ ਜਿਹੜੀ ਗੱਲ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸੰਸਥਾ ਵਾ ਤੇ ਇਹਦਾ ਪ੍ਰਬੰਧ ਪੰਥ ਨੂੰ ਸਮਰਪਿਤ ਯੋਗ ਸਿੱਖਾਂ ਦੇ ਕੋਲ ਹੀ ਹੋਣਾ ਚਾਹੀਦਾ ਵਾ। ਪਿਛਲੇ ਅਰਸੇ ਦੇ ਦੌਰਾਨ ਜਿਸ ਤਰ੍ਹਾਂ ਇੱਕ ਪਰਿਵਾਰ ਨੇ, ਇੱਕ ਪਾਰਟੀ ਨੇ ਇਸ ਸੰਸਥਾ ਉੱਤੇ, ਸਿੱਖਾਂ ਦੀ ਸੰਸਥਾ ਉੱਤੇ ਆਪਣਾ ਕਬਜ਼ਾ ਜਮਾ ਕੇ ਉਹਦਾ ਜਲੂਸ ਕੱਢਿਆ ਵਾ
ਦਿਵਾਲਾ ਕੱਢਿਆ ਵਾ, ਉਹਨੂੰ ਰੋਕਣ ਵਾਸਤੇ ਜਿਹੜੀ ਗੁਰਮਤ ਦੀ ਸਿਲੈਕਸ਼ਨ ਪ੍ਰਣਾਲੀ ਆ ਤੇ ਸੰਗਤੀ ਪ੍ਰਣਾਲੀ ਆ, ਉਹਦੇ ਅਨੁਸਾਰ ਜਿਹੜਾ ਵਾ ਉਮੀਦਵਾਰ ਦੀ ਚੋਣ ਕਰਨੀ ਚਾਹੀਦੀ ਆ। ਸਰਬਸੰਮਤੀ ਦੇ ਤਰੀਕੇ ਦੇ ਨਾਲ ਵੀ ਚੋਣ ਕੀਤੀ ਜਾ ਸਕਦੀ ਹੈ। ਜਿੰਨੀਆਂ ਪੰਥਕ ਧਿਰਾਂ ਨੇ ਜਿਹੜੀਆਂ ਇਹ ਮੰਨਦੀਆਂ ਨੇ ਕਿ ਬਾਦਲ ਦਲ ਨੇ ਪੰਥ ਨਾਲ ਧਰੋ ਕਮਾਇਆ ਵਾ, ਇਹ ਤੋਂ ਸ਼੍ਰੋਮਣੀ ਕਮੇਟੀ ਮੁਕਤ ਕਰਾਉਣੀ ਆ, ਉਹਨਾਂ ਸਾਰੀਆਂ ਧਿਰਾਂ ਨੂੰ ਪਹਿਲੀ ਗੱਲ ਤੇ ਆ ਕਿ ਉਹ ਪਿੰਡ ਪੱਧਰ ਦੇ ਉੱਤੇ ਸਿਲੈਕਸ਼ਨ ਵਿਧੀ ਅਪਣਾ ਕੇ ਯੋਗ ਉਮੀਦਵਾਰਾਂ ਨੂੰ ਸਾਹਮਣੇ ਲਿਆਉਣ, ਤੇ ਇਸ ਦੇ ਨਾਲ ਹੀ ਇਹ ਵੀ ਹੋ ਸਕਦਾ ਕਿ ਸਾਰੀਆਂ ਧਿਰਾਂ ਆਪੋ ਆਪਣਾ ਜਿਹੜਾ ਵਾ ਉਹ ਉਮੀਦਵਾਰ ਪੇਸ਼ ਕਰ ਦੇਣ, ਤੇ ਜਿਹੜਾ ਉਹਨਾਂ ਵਿੱਚੋਂ ਸੰਗਤ ਪ੍ਰਵਾਨ ਕਰੇ ਉਹਨੂੰ ਉਹ ਜਿਹੜੀਆਂ ਪੰਥਕ ਧਿਰਾਂ ਨੇ ਉਹ ਪ੍ਰਵਾਨਗੀ ਦੇਣ, ਤੇ ਇੱਕ ਦੇ ਮੁਕਾਬਲੇ ਇੱਕ ਹੀ ਕੈਂਡੀਡੇਟ ਜਿਹੜਾ ਵਾ ਉਮੀਦਵਾਰ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਾਸਤੇ ਉਹ ਖੜਾ ਕੀਤਾ ਜਾਵੇ। ਅੱਛਾ, ਇਹ ਉਮੀਦ ਆ ਕੀਤੀ ਜਾਂਦੀ ਆ ਕਿ ਉਹਨਾਂ ਨੇ ਜਿਹੜਾ ਟਾਈਮ ਨਿਸ਼ਚਿਤ ਕੀਤਾ ਨਾ, ਫਰਵਰੀ ਤੋਂ ਲੈ ਕੇ ਜੂਨ ਤੱਕ ਚੋਣ ਕਰਾਈ ਜਾਏਗੀ। ਉਹਦਾ ਮਤਲਬ ਕੀ ਆ ਕਿ ਫਰਵਰੀ ਵਿੱਚ ਵੀ ਹੋ ਸਕਦੀ ਆ, ਕਿਉਂ ਉਹ ਜਦੋਂ ਪ੍ਰਕਿਰਿਆ ਵੋਟਾਂ ਬਣਾਉਣ ਦੀ 16 ਜਨਵਰੀ ਨੂੰ ਖਤਮ ਹੋ ਗਈ, ਤੇ ਉਸ ਤੋਂ ਬਾਅਦ ਫਿਰ ਚੋਣ ਜ਼ਾਬਤਾ ਲਾਗੂ ਕਰਕੇ ਉਹ ਜਿੰਨੇ ਕੁ 35-40 ਦਿਨ ਦਾ ਚਾਹੇ 45 ਦਿਨ ਦਾ ਜਿਹੜਾ ਟਾਈਮ ਆ ਉਹਦੇ ਵਿੱਚ ਉਹ ਚੋਣ ਕਰਾ ਸਕਦੇ ਆ। ਪਰ ਜੂਨ ਤੱਕ ਉਹਨਾਂ ਨੇ ਕਿਹਾ ਵਾ ਕਿ ਚੋਣ ਕਰਾਈ ਜਾਣੀ ਆ। ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਕਿ ਕਿਸੇ ਵੇਲੇ ਵੀ ਚੋਣ ਹੋ ਸਕਦੀ ਆ, ਔਰ ਇਹ ਪੋਸਟਪੋਨ ਵੀ ਕੀਤੀ ਜਾ ਸਕਦੀ ਆ, ਲਮਕਾਈ ਵੀ ਜਾ ਸਕਦੀ ਆ। ਪਰ ਜਿਹੜੀ ਸਿੱਖਾਂ ਦੀ ਤਿਆਰੀ ਆ ਆਪਣੀ ਇਸ ਸੰਸਥਾ ਨੂੰ ਬਚਾਉਣ ਵਾਸਤੇ, ਪਰਿਵਾਰ ਦੇ ਕਬਜ਼ੇ ਤੋਂ ਮੁਕਤ ਕਰਾਉਣ ਵਾਸਤੇ, ਉਹ ਜਿਹੜੇ ਪੰਥਕ ਦਰਦੀ, ਪੰਥਕ ਹੇਤੂ, ਪੰਥ ਨੂੰ ਸਮਰਪਿਤ ਜਥੇਬੰਦੀਆਂ, ਸੰਸਥਾਵਾਂ, ਸੰਪਰਦਾਵਾਂ, ਦਲ, ਪੰਥ, ਸ਼ਖਸੀਅਤਾਂ, ਉਹਨਾਂ ਨੂੰ ਆਪਣੀ ਭੂਮਿਕਾ ਜਿਹੜੀ ਆ ਉਹ ਗੁਰਮਤ ਅਨੁਸਾਰੀ ਤੇ ਖਾਲਸਾਈ ਸਿਧਾਂਤਾਂ ਅਨੁਸਾਰ ਹੀ ਅਪਣਾਉਣੀ ਚਾਹੀਦੀ ਆ। ਇਹ ਨਹੀਂ ਕਿ ਇੱਕ ਦੇ ਮੁਕਾਬਲੇ ਜ਼ਿਆਦਾ ਕੈਂਡੀਡੇਟ ਹਰ ਪਾਰਟੀ ਖੜਾ ਕਰਦੇ ਆਪਣਾ। ਜਿਵੇਂ ਦਿੱਲੀ ਦੇ ਵਿੱਚ ਪਿਛਲੀ ਇਲੈਕਸ਼ਨ ਦੇ ਵਿੱਚ ਇਹ ਜਿੱਤ ਕੇ ਹਾਰ ਆਏ ਤੇ ਉਹ ਹਾਰਿਆ ਜਿਤਾ ਆਏ। ਨਾਲ ਇਹਦੇ ਤੇ ਸਾਨੂੰ ਇਹ ਵੀ ਖਿਆਲ ਰੱਖਣਾ ਚਾਹੀਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੀ ਕਿਸੇ ਪੰਥ ਦੁਸ਼ਮਣ ਤਾਕਤ ਦੇ ਹੱਥ ਵਿੱਚ ਨਾ ਦੇ ਦਿੱਤੀ ਜਾਏ। ਉਹਦੇ ਤੋਂ ਬਚਾਓ ਰੱਖਣਾ ਵੀ ਹਰ ਸਿੱਖ ਦਾ ਤੇ ਹਰ ਪੰਥ ਨੂੰ ਸਮਰਪਿਤ ਜਥੇਬੰਦੀ ਦਾ ਮੁੱਖ ਫਰਜ਼ ਬਣਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਵੇਂ ਕਿ ਇਲੈਕਸ਼ਨ ਸਾਡਾ ਸਿੱਖਾਂ ਦਾ ਤਰੀਕਾ ਨਹੀਂ ਹੈ ਅਗਵਾਈ ਚੁਣਨ ਦਾ, ਸਾਡਾ ਸਿਲੈਕਸ਼ਨ ਆ ਸੰਗਤ ਗੁਣਾਂ ਦੇ ਅਨੁਸਾਰ ਆਗੂ ਚੁਣਦੀ ਹੈ। ਪਰ ਇਸ ਵਕਤ ਅਸੀਂ ਇੱਕ ਗੁਲਾਮੀ ਵਾਲੀ ਅਵਸਥਾ 'ਚ ਸਥਿਤੀ 'ਚ ਆ, ਤੇ ਸਾਡੇ ਗੁਰੂ ਘਰ ਤੇ ਤਖਤ ਵੀ ਆਜ਼ਾਦ ਨਹੀਂ ਹਨ। ਹੁਣ ਜਦੋਂ ਇਹਨਾਂ ਨੇ ਇਲੈਕਸ਼ਨ ਅਨਾਊਂਸ ਹੀ ਕੀਤੀ ਹੈ ਤੇ ਸਾਨੂੰ ਇਹ ਪਿੜ ਬਿਲਕੁਲ ਨਹੀਂ ਖਾਲੀ ਛੱਡਣਾ ਚਾਹੀਦਾ। ਸਾਨੂੰ ਤਕੜੇ ਹੋ ਕੇ ਇਹਦੇ ਵਿੱਚ ਪੰਥ ਨੂੰ ਸ਼ਾਮਲ ਹੋਣਾ ਚਾਹੀਦਾ, ਵੋਟਾਂ ਬਣਾਉਣੀਆਂ ਚਾਹੀਦੀਆਂ, ਗਲਤ ਵੋਟਾਂ ਕਟਵਾਉਣੀਆਂ ਚਾਹੀਦੀਆਂ। ਤੇ ਜਿੰਨੇ ਵੀ ਪੰਥ ਦਰਦੀ, ਪੰਥ ਸੇਵਕ, ਜਿੰਨੀਆਂ ਵੀ ਜਥੇਬੰਦੀਆਂ, ਸ਼ਖਸੀਅਤਾਂ, ਹੋਰ ਸੰਪਰਦਾਵਾਂ ਜੋ ਵੀ ਇੱਥੇ ਐਕਟਿਵ ਆ, ਉਹਨਾਂ ਨੂੰ ਇਕੱਤਰ ਹੋ ਕੇ ਪੰਥਕ ਜੁਗਤ ਨਾਲ ਕੋਈ ਸਾਂਝੀ ਰਾਏ ਅਪਣਾਉਣੀ ਚਾਹੀਦੀ ਆ ਕਿ ਅਸੀਂ ਇਹਨਾਂ 'ਚ ਕਿਸ ਤਰੀਕੇ ਨਾਲ ਪੰਥਕ ਤਰੀਕੇ ਨਾਲ ਉਮੀਦਵਾਰ ਚੁਣ ਲਈਏ ਕਿ ਜਿਹੜਾ ਇਹਨਾਂ ਚੋਣਾਂ 'ਚ ਇੱਕ ਸਾਂਝਾ ਉਮੀਦਵਾਰ ਸਾਰੇ ਪੰਥ ਵੱਲੋਂ ਹੋਵੇ। ਉਹ ਸਾਨੂੰ ਗੁਰੂ ਨੇ ਰੀਤ ਦਿੱਤੀ ਹੋਈ ਆ ਗੁਰਮਤਿ ਵਾਲੀ ਤੇ ਪੰਚ ਪ੍ਰਧਾਨੀ ਵਾਲੀ। ਸਾਨੂੰ ਉਹੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਹਰੇਕ ਇਲਾਕੇ ਨੂੰ ਉੱਥੋਂ ਦੇ ਜਿਹੜੇ ਗੁਰਸਿੱਖ ਆ, ਪੰਥ ਅੱਵਲ ਵਾਲੇ, ਪੰਥ ਦਰਦੀ ਸ਼ਖਸੀਅਤਾਂ ਇਕੱਠੀਆਂ ਹੋਣ, ਇਕੱਠੇ ਹੋ ਕੇ ਜਿੰਨੇ ਵੀ ਬੰਦੇ, ਜਿੰਨੇ ਵੀ ਗਰੁੱਪ ਲੜਨਾ ਚਾਹੁੰਦੇ ਆ ਉਮੀਦਵਾਰ ਹੋਣ, ਉਹਨਾਂ ਨੂੰ ਵੀ ਨਾਲ ਲੈਣ। ਤੇ ਫਿਰ ਜਿਸ ਤਰ੍ਹਾਂ ਸਾਨੂੰ ਗੁਰਮਤਿ ਰਾਹੀਂ, ਸਾਖੀ ਰਾਹੀਂ, ਪੰਜ ਪਿਆਰਿਆਂ ਰਾਹੀਂ ਆਪਾਂ ਆਪਣਾ ਉਮੀਦਵਾਰ ਫੈਸਲਾ ਲੈਂਦੇ ਹਾਂ, ਗੁਰਮਤਿ 'ਚ ਉਮੀਦਵਾਰ ਆਗੂ ਚੁਣਦੇ ਆ, ਉਸ ਤਰੀਕੇ ਨਾਲ ਕੋਸ਼ਿਸ਼ ਕੀਤੀ ਜਾਵੇ। ਮੌਜੂਦਾ ਜਿਹੜੀ ਸਰਕਾਰ ਆ ਉਹਦਾ
ਮੁਕਾਬਲਾ ਅਸੀਂ ਗੁਰੂ ਦੇ ਜੋ ਦਿਖਾਏ ਹੋਏ ਰਾਹ, ਸਿਖਾਏ ਹੋਏ ਤਰੀਕਿਆਂ ਨਾਲ ਹੀ ਕਰ ਸਕਦੇ ਹਾਂ। ਮੌਜੂਦਾ ਜੋ ਪ੍ਰਬੰਧ ਆ, ਇਹਨਾਂ ਦੀ ਪੂਰੀ ਕੋਸ਼ਿਸ਼ ਆ ਕਿ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ, ਸਿੱਖਾਂ ਦੀਆਂ 13 ਸਿੱਖਾਂ ਦੀਆਂ ਸ਼ਖਸੀਅਤਾਂ, ਜਿੱਥੇ ਵੀ ਕੋਈ ਸ਼ਾਖ ਆ, ਜਿੱਥੇ ਵੀ ਕੁਛ ਕ੍ਰੀਏਟਿਵ ਹੋ ਰਿਹਾ ਤੇ ਜੋ ਪੰਥ ਨੂੰ ਬਣਾ ਰਹੇ ਆ, ਉਹਨਾਂ ਨੂੰ ਖੋਰਾ ਲਾਇਆ ਜਾਵੇ, ਉਹਨਾਂ ਨੂੰ ਕਮਜ਼ੋਰ ਕੀਤਾ ਜਾਵੇ, ਉਹਨਾਂ ਨੂੰ ਵੰਡਿਆ ਜਾਵੇ, ਉਹਨਾਂ ਨੂੰ ਪਾੜੋ ਧਰ ਕੀਤੀ ਜਾਵੇ, ਬਦਨਾਮ ਕੀਤਾ ਜਾਵੇ। ਉਹ SGPC ਚੋਣਾਂ ਨੂੰ ਵੀ ਇਸੇ ਤਰੀਕੇ ਨਾਲ ਵਰਤ ਰਹੀ ਹੈ। ਇਸ ਤੋਂ ਪਹਿਲਾਂ ਆਪਾਂ ਦੇਖੀਏ ਕਿ ਦਿੱਲੀ ਵਾਲੀ ਐਗਜ਼ਾਮਪਲ ਲੈ ਲਈਏ, ਹੋਰ ਤਖਤਾਂ ਦੀ ਦੇਖ ਲਈਏ ਕਿ ਕਿਸ ਤਰੀਕੇ ਨਾਲ ਹੌਲੀ ਹੌਲੀ ਸਾਰੇ ਅਤੇ ਉਹ ਆਪਣੇ ਅਨੁਸਾਰੀ ਬੰਦਿਆਂ ਨੂੰ ਲਿਆਈ ਜਾ ਰਿਹਾ, ਜਿਨ੍ਹਾਂ ਲਈ ਪੰਥ ਅੱਵਲ ਨਹੀਂ ਗਏ, ਜਿਨ੍ਹਾਂ ਲਈ ਉਹ ਖੁਦ ਅੱਵਲ ਆ ਤੇ ਇਹ ਦੁਨੀਆ ਅੱਵਲ ਆ। ਇਸ ਕਰਕੇ ਸਮਾਂ ਬਹੁਤ ਇੰਪੋਰਟੈਂਟ ਆ। ਸਾਨੂੰ ਸਾਰਿਆਂ ਨੂੰ, ਸਿੱਖਾਂ ਨੂੰ ਇਕੱਠੇ ਹੋ ਕੇ ਕੁਛ ਗੱਲਾਂ ਬਹੁਤ ਜ਼ਰੂਰੀ ਕਰਨੀਆਂ ਚਾਹੀਦੀਆਂ। ਜਿਹੜੀਆਂ ਵੋਟਾਂ ਵੀ, ਜਿਵੇਂ ਦੱਸਿਆ ਗਿਆ ਕਿ ਇਹ ਵੋਟਾਂ ਦੂਸਰੀਆਂ ਵੋਟਾਂ ਵਾਂਗ ਨਹੀਂ ਬਣਦੀਆਂ ਕਿ ਕਿਸੇ ਕੋਈ ਆ ਕੇ ਬਣਾਵੇ, ਤੁਹਾਨੂੰ ਆਪ ਬਣਾਉਣੀਆਂ ਪੈਣੀਆਂ। ਤੇ ਅੱਜ ਤੱਕ ਇਸ ਤਰ੍ਹਾਂ ਨੇ ਕਿ ਜਿਹੜੇ ਬੰਦੇ ਚੋਣਾਂ ਲੜਦੇ ਆ, ਜਿਹੜੇ ਧਿਰ ਲੜਦੀ ਆ, ਜਿੱਦਾਂ SGPC ਆ, ਉਹ ਆਪ ਵੀ ਆਪਣੀਆਂ ਵੋਟਾਂ ਬਣਾ ਲੈਂਦੇ, ਫਿਰ ਉਹੀ ਵੋਟਾਂ ਉਹਨਾਂ ਨੂੰ ਭੁਗਤ ਜਾਂਦੀ। ਇਸ ਕਰਕੇ ਤੁਹਾਨੂੰ ਆਪ ਵੋਟਾਂ ਸਾਰੇ ਸਿੱਖਾਂ ਨੂੰ ਬਣਾਉਣੀਆਂ ਪੈਣਗੀਆਂ, ਪਾਰਟੀਆਂ ਤੇ ਧੜਿਆਂ ਤੋਂ ਉੱਤੇ ਉੱਠ ਕੇ। ਤਾਂ ਆਪਣੇ ਚੋਂ ਫਿਰ ਉਮੀਦਵਾਰ ਚੁਣਨੇ ਚਾਹੀਦੇ ਆ ਪੰਥਕ ਯੁਕਤ ਨਾਲ, ਗੁਰਮਤਿ ਰਾਹੀਂ, ਪੰਚ ਪ੍ਰਧਾਨੀ ਰਾਹੀਂ। ਤਾਂ ਅਸੀਂ ਇਹਨਾਂ ਦਾ ਮੁਕਾਬਲਾ ਕਰ ਸਕਾਂਗੇ। ਜੇ ਅਸੀਂ ਧੜਿਆਂ 'ਚ ਖੜ ਕੇ, ਪਾਰਟੀਆਂ 'ਚ ਖੜ ਕੇ ਲਹਿਦਾ ਚੋਣ ਲੜੀ, ਜਿਵੇਂ ਪਹਿਲਾਂ ਲੜਦੇ ਆਏ ਆ, ਤੇ ਜਿਵੇਂ ਆਪਾਂ ਦੇਖਿਆ ਦਿੱਲੀ 'ਚ ਹੋਇਆ, ਤੇ ਉਹਦੇ ਨਤੀਜੇ ਚੰਗੇ ਨਹੀਂ ਨਿਕਲਣੇ। ਫਿਰ ਜੋ ਇਹਨਾਂ ਦੀ ਇੱਕ ਨਿਸ਼ਾਨਾ ਆ SGPC ਤੇ ਅਕਾਲ ਤਖਤ ਨੂੰ ਵੀ ਸਿੱਧੇ ਹੀ ਆਪਣੇ ਕੰਟਰੋਲ 'ਚ ਲੈ ਆਉਣਾ, ਫਿਰ ਉੱਧਰ ਨੂੰ ਗੱਲ ਜਾਏਗੀ। ਇਸ ਕਰਕੇ ਸਾਡਾ ਇਹ ਸਾਰਿਆਂ ਦਾ ਫਰਜ਼ ਆ ਕਿ ਗੰਭੀਰ ਹੋਈਏ, ਆਪਣੇ ਛੋਟੇ ਮੋਟੇ ਜਿਹੜੇ ਵਖਰੇਵੇਂ ਦੂਰ ਕਰੀਏ, ਮਿਲੀਏ ਤੇ ਸਾਂਝੀ ਜੋ ਪੰਥਕ ਯੁਕਤ ਆ ਉਹਦੇ ਅਨੁਸਾਰ ਐਕਟ ਕਰੀਏ ਤੇ ਸਾਂਝੀ ਰਾਏ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਜਥੇ ਦੇ ਅਸੀਂ 5 ਸਿੰਘ ਉਹ ਗੁਰੂ ਦੇ ਉਸ ਸਿਧਾਂਤ ਨੂੰ ਲੈ ਕੇ ਸਾਰੀਆਂ ਸੰਸਥਾਵਾਂ ਕੋਲ ਜਾਵਾਂਗੇ। ਗੁਰੂ ਸਾਹਿਬ ਦਾ ਸਿਧਾਂਤ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੀ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ। ਸਫਾ ਵਿਛਾਉਣ ਦੀ ਗੱਲ ਲੈ ਕੇ ਅਸੀਂ ਸਾਰਿਆਂ ਕੋਲ ਜਾਵਾਂਗੇ, ਕਿਉਂਕਿ ਇੱਕ ਪਾਸੇ ਕਹਾਕੁਮ ਬੰਦਾ ਜਿਹੜਾ ਉਹਨੇ ਆਪਣੇ ਬੰਦੇ ਇਕੱਠੇ ਕਰਨੇ ਆ, ਉਹਦੇ ਸਾਹਮਣੇ ਇੱਕ ਦੀ ਬਜਾਏ 5, 7 ਜਾਂ 10 ਨਹੀਂ ਹੋਣੇ ਚਾਹੀਦੇ। ਇੱਕ ਦੇ ਸਾਹਮਣੇ ਇੱਕ ਕਰਨ ਵਾਸਤੇ ਜਿੰਨੀਆਂ ਜਥੇਬੰਦੀਆਂ ਨੇ, ਚਾਹੇ ਉਹ ਦੁਆਬੇ ਦੀਆਂ ਨੇ, ਚਾਹੇ ਮਾਝੇ ਦੀਆਂ ਜਾਂ ਮਾਲਵੇ ਦੀਆਂ ਜਥੇਬੰਦੀਆਂ ਨੇ, ਜਿਹੜੇ ਉਹ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਂਦੇ ਨੇ, ਖਰਾ ਗ੍ਰੰਥੀ ਸਿੰਘ, ਖੰਡ ਪਾਠੀ ਸਿੰਘ, ਹੋਰ ਜਿੰਨੇ ਵੀ ਗਰੁੱਪ ਬਣੇ ਨੇ, ਉਹਨਾਂ ਸਾਰਿਆਂ ਕੋਲ ਜਾ ਕੇ, ਤੇ ਜਿਹੜੀਆਂ ਹੋਰ ਜਥੇਬੰਦੀਆਂ ਨੇ ਜਿਹੜੀਆਂ ਪਿਛਲੇ ਸਮੇਂ ਤੋਂ ਇਹਨਾਂ ਚੋਣਾਂ ਦੇ ਵਿੱਚ ਆ ਕੇ ਹਿੱਸਾ ਲੈਂਦੇ ਨੇ, ਅਸੀਂ ਉਹਨਾਂ ਸਾਰਿਆਂ ਕੋਲ ਜਾ ਕੇ ਉਹਨਾਂ ਨੂੰ ਪੰਚ ਪ੍ਰਧਾਨੀ ਮਰਿਆਦਾ ਵਿੱਚ ਲਿਆਉਣ ਦਾ ਯਤਨ ਕਰਾਂਗੇ, ਤਾਂ ਕਿ ਇਲੈਕਸ਼ਨ ਦੀ ਜਗ੍ਹਾ 'ਤੇ ਸਿਲੈਕਸ਼ਨ ਕੀਤੀ ਜਾਵੇ। ਭਾਵੇਂ ਕਿ ਇਲੈਕਸ਼ਨ ਜਿਹੜੀ ਆ ਇਸ ਵੇਲੇ ਉਹੀ ਹੋਣੀ ਆ, ਇਲੈਕਸ਼ਨ ਜਿਹੜੀ ਆ ਉਸੇ ਤਰੀਕੇ ਨਾਲ ਹੋਣੀ ਜਿਹੜੀ ਇਸ ਵੇਲੇ ਚੱਲ ਰਹੀ ਹੈ, ਪਰ ਸਿਲੈਕਸ਼ਨ ਵਾਸਤੇ ਲਿਆਉਣ ਵਾਸਤੇ ਸਾਨੂੰ ਲੋਕਾਂ ਨੂੰ, ਅਸੀਂ ਉਹਨਾਂ ਨੂੰ ਜਾ ਕੇ ਉਹਨਾਂ ਦੇ ਕੋਲ ਪਹੁੰਚ ਕੇ ਏਕਤਾ ਵਿੱਚ ਕਰਨ ਦਾ ਯਤਨ ਕਰਾਂਗੇ, ਤੇ ਨਾਲ ਉਹਨਾਂ ਨੂੰ ਦੱਸਾਂਗੇ ਵੀ ਜਿਹੜਾ ਉਮੀਦਵਾਰ ਜਿਹੜਾ ਹੈ ਉਹ ਉੱਥੇ ਇਲਾਕੇ ਦਾ ਜਿਹੜਾ ਵੀ ਬਲਾਕ ਹੈ ਉਹਦੇ ਵਿੱਚ ਸਾਰੇ ਸਿਰਤ ਸਿੱਖਾਂ ਨੂੰ ਇਕੱਠੇ ਕਰਕੇ, ਜਿੰਨੇ ਵੀ ਉੱਥੇ ਉਮੀਦਵਾਰ ਖੜੇ ਹੋਣ, ਉਹਨਾਂ ਸਾਰਿਆਂ ਨੂੰ ਇਕੱਤਰਤਾ ਕਰਕੇ ਉਹਨਾਂ ਨੂੰ ਸੰਭਾਲ ਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਾ ਕੇ ਉਹਨਾਂ ਵਿੱਚੋਂ ਇੱਕ ਜਿਹੜਾ ਉਹ ਚੋਣ ਕਰਕੇ ਇੱਕ ਨੂੰ ਜਿਹੜਾ ਹੈ ਉਹ ਉਸ ਇਲੈਕਸ਼ਨ ਦੇ ਵਿੱਚ ਭੇਜਣ ਦਾ ਯਤਨ ਕਰਾਂਗੇ, ਤਾਂ ਕਿ ਜੋ ਪਿਛਲੇ ਸਮੇਂ ਦੇ ਵਿੱਚ ਜੋ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਦੇ ਪ੍ਰਧਾਨ 328 ਸਰੂਪਾਂ ਦੀ ਗੱਲ ਹੀ ਨਹੀਂ ਕਰ ਸਕੇ, ਤੇ ਇਹਦਾ ਮਤਲਬ ਉਹਨਾਂ ਨੂੰ ਬਦਲ ਕੇ ਉੱਥੇ ਗੁਰਸਿੱਖਾਂ ਨੂੰ ਲਿਆਉਣਾ ਬਹੁਤ ਜ਼ਰੂਰੀ ਹੈ। ਤੇ ਉਹਨਾਂ ਸਿੱਖਾਂ ਦੀ ਇਕੱਤਰਤਾ ਕਰਨ ਵਾਸਤੇ ਅਸੀਂ ਹਰ ਜਥੇਬੰਦੀ ਕੋਲ, ਹਰ ਸਿੱਖ ਦੇ ਕੋਲ ਜਾ ਕੇ ਯਤਨ ਕਰਾਂਗੇ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।